ਅਗਲੀ ਖਬਰ ਵੱਲ ਚਲੀਏ ਤੇ ਅਦਾਨੀ ਗਰੁੱਪ ਦੀ ਸਭ ਤੋਂ ਵੱਡਾ ਫਰਾਡ ਇੰਡੀਆ ਦੇ ਇਤਿਹਾਸ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਆ। ਇੰਡਨਬਰਗ ਰਿਸਰਚ ਦੀ ਜੋ ਰਿਪੋਰਟ ਆਈ ਸੀ ਉਹਦੇ ਮੁਤਾਬਕ ਤੇ ਇੱਕ ਪਾਸੇ ਜਿਹੜੇ ਆ ਤੁਸੀਂ ਦੇਖੋ ਵੀ ਉੱਥੇ ਦੇ ਜਿਹੜੇ ਪੋਲੀਟੀਕਲ ਲੀਡਰਸ ਆ ਉਹਨਾਂ ਦੇ ਬਿਆਨ ਆਦੇ ਰਹਿੰਦੇ ਆ ਵੀ ਦੇਖੋ ਜੀ ਚਾਈਨਾ ਸਾਡਾ ਦੁਸ਼ਮਣ ਆ, ਪਾਕਿਸਤਾਨ ਦੁਸ਼ਮਣ ਹੈਗਾ। ਤੇ ਬਿਆਨ ਇਦਾਂ ਦੇ ਦਿੰਦੇ ਰਹਿੰਦੇ ਆ। ਦੂਜੇ ਪਾਸੇ ਹੁਣ ਜਿਹੜੀ ਤੁਸੀਂ ਖਬਰ ਧਿਆਨ ਨਾਲ ਸੁਣਿਓ ਕਿਸ ਤਰ੍ਹਾਂ ਅਡਾਨੀ ਗਰੁੱਪ ਨੇ ਇਹ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਸ਼ੀਲਡ ਵਜੋਂ ਵਰਤਿਆ ਹੈਗਾ ਆ। ਇੱਕ ਚੈਂਗ ਚੁੰਗ ਲਿੰਗ ਚਾਈਨੀਜ਼ ਐਗਜ਼ੀਕਿਊਟਿਵ ਹੈਗੇ ਆ। ਉਹ ਕਹਿੰਦੇ ਵੀ ਅਡਾਨੀ ਦੀਆਂ ਜੋ ਫਰਮਸ ਆ, ਕਈ ਸਾਰੀਆਂ ਫਰਮਸ ਆ, ਉਹਨਾਂ ਦੇ ਡਾਇਰੈਕਟਰ ਹੈਗੇ ਆ। ਇਹਨਾਂ ਦੇ ਵਿੱਚੋਂ ਇੱਕ ਸਿੰਗਾਪੁਰ ਦੇ ਵਿੱਚ ਕੰਪਨੀ ਆ। ਉਹ 2018 ਦੇ ਵਿੱਚ ਇੰਡੀਅਨ ਅਥਾਰਟੀਜ਼ ਨੇ ਇਹ ਕਿਹਾ ਸੀ ਵੀ ਕਰਪਸ਼ਨ ਸਕੈਂਡਲ ਦੇ ਵਿੱਚ ਇਨਵੋਲਵ ਸੀ ਹੈਲੀਕਾਪਟਰ ਖਰੀਦਣ ਦੇ ਸੰਬੰਧ ਦੇ ਵਿੱਚ। ਕੁਆਰਟਜ਼ ਨੇ ਇਸ ਤਰ੍ਹਾਂ ਅੱਗੇ ਜਾ ਕੇ ਇਹ ਲਿਖਿਆ ਵੀ ਸੰਜੇ ਨਵਾਤੀਆ ਇੱਕ ਐਕਸ ਬੈਂਕਰ ਆ ਲੰਡਨ ਦੇ ਵਿੱਚ, ਜਿਹਦਾ ਨਾਂ ਪੰਡੋਰਾ ਪੇਪਰਸ ਦੇ ਵਿੱਚ ਆਇਆ ਸੀ, ਜੋ ਕਿ ਅਮੀਰ ਇੰਡੀਅਨ ਲੌਬੀਇਸਟ ਨੂੰ ਆਫਸ਼ੋਰ ਟ੍ਰਾਂਜੈਕਸ਼ਨ ਦੇ ਲਈ ਵਰਤਣ ਦੇ ਲਈ ਕੰਮ ਕਰਦਾ ਸੀ। ਤੇ ਉਹ 57 ਦੇ ਕਰੀਬ ਅਡਾਨੀ ਕੰਪਨੀਜ਼ ਆ, ਉਹਨਾਂ ਦਾ ਡਾਇਰੈਕਟਰ ਆ ਜੋ ਕਿ ਯੂਕੇ ਦੇ ਵਿੱਚ ਰਜਿਸਟਰਡ ਹੈਗੀਆਂ ਆ। ਹੁਣ ਇੱਕ ਹੋਰ ਬਹੁਤ ਵੱਡੇ ਬਿਜ਼ਨਸਮੈਨ ਜੋ ਐਮਰੈਟੀ ਆ, ਉਹਦਾ ਨਾਮ ਆਇਆ ਹੈਗਾ ਇਹਦੇ ਸੰਬੰਧ ਦੇ ਵਿੱਚ ਨਾਸਰ ਅਲੀ ਸ਼ਵਾ ਅਹਲੀ। ਇਹ ਬਿਜ਼ਨਸਮੈਨ ਆ, ਆਲਜ਼ਵਾਦਾ ਟ੍ਰੇਡ ਤੇ ਸਰਵਿਸਿਜ਼ ਦੁਬਈ ਦੇ ਵਿੱਚ ਇਹਦੀ ਕੰਸਲਟੈਂਸੀ ਆ। ਤੇ ਇਹਦਾ ਵੀ ਨਾਂ ਜਿਹੜਾ ਆ ਹੁਣ ਅਡਾਨੀ ਗਰੁੱਪ ਦੇ ਨਾਲ ਜੁੜਿਆ ਹੈਗਾ ਆ। ਤੇ ਇਸ ਤੋਂ ਬਿਨਾ ਹੋਰ ਚਾਈਨੀਜ਼ ਰੈਕਰਡਸ ਕਹਿੰਦੇ ਚੈੱਕ ਕਰਦੇ ਜਾਈਏ। ਬੈਜਿੰਗ ਵਸੀਲ ਕਰਕੇ ਇੱਕ ਕੰਪਨੀ ਆ, ਉਹਦੇ ਵਿੱਚ ਵੀ ਜਿਹੜੇ ਆ ਚਾਈਨੀਜ਼ ਤੇ ਇਹ ਜੋ ਮਿਡਲ ਈਸਟ ਦੇ ਲੋਕ ਹੈਗੇ ਆ ਉਹਨਾਂ ਦੇ ਨਾਮ ਆਏ ਹੈਗੇ ਆ। ਸੋ ਆਮ ਜੋ ਲੋਕ ਆ ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨਾਂ ਦੇ ਬਿਆਨ ਕਿੱਦਾਂ ਹੁੰਦੇ ਆ, ਇਸ ਵੇਲੇ ਦਾ ਸਭ ਤੋਂ ਵੱਡਾ ਜੇ ਫਰਾਡ ਦੇਖਿਆ ਜਾਵੇ ਇੰਡੀਆ ਦੇ ਇਤਿਹਾਸ ਦੇ ਵਿੱਚ ਉਹ ਅਡਾਨੀ ਐਂਟਰਪ੍ਰਾਈਜ਼ਸ ਦਾ ਆ। 2004 ਤੋਂ ਲੈ ਕੇ 2005 ਤੱਕ ਇੰਡੀਆ ਦੇ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਉਹਨਾਂ ਨੇ ਅਡਾਨੀ ਗਰੁੱਪ ਦੀ ਇੱਕ ਫਲੈਗਸ਼ਿਪ ਕੰਪਨੀ ਨੂੰ ਇੱਕ ਤਰ੍ਹਾਂ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਕੀਤੀ ਸੀ, ਵੀ ਕਿਸ ਤਰ੍ਹਾਂ ਉਹ ਡਾਇਮੰਡਸ ਨੂੰ ਇੰਪੋਰਟ ਕਰਦੇ ਹੈਗੇ ਆ ਤੇ ਇਨਕਮ ਨਹੀਂ ਉਹਦੀ ਜਿਹੜੀ ਰਿਪੋਰਟ ਹੁੰਦੀ। ਤੇ ਹੁਣ ਅੱਜ ਸਿਚੁਏਸ਼ਨ ਕਿੱਥੇ ਬਣੀ ਹੋਈ ਹੈਗੀ ਆ। ਸੋ ਅੱਜ ਇੱਕ ਯਾਹੂ ਨੇ ਬਹੁਤ ਵੱਡੀ ਰਿਪੋਰਟ ਅਡਾਨੀ ਗਰੁੱਪ ਦੇ ਕਿਸ ਤਰ੍ਹਾਂ ਦਾ ਜਿਹੜਾ ਇਹ ਸਕੈਂਡਲ ਆ ਅੱਗੇ ਤੋਂ ਅੱਗੇ ਹੋਰ ਨਿਕਲ ਰਿਹਾ ਉਹਦੇ ਸੰਬੰਧ ਦੇ ਵਿੱਚ ਛਾਪੀ ਹੈਗੀ। ਜੀ LSI ਨੂੰ ਇੰਨਾ ਕੁ ਜਿਹੜਾ ਉਹ ਘਾਟਾ ਹੋ ਚੁੱਕਾ 50,000 ਕਰੋੜ ਦਾ, ਜਿਹੜਾ ਉਹ ਲੂਜ਼ ਕਰ ਚੁੱਕੀ ਹੈ। ਨੈਗੇਟਿਵ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ LIC ਬੀਮੇ ਵਾਲਿਆਂ ਦੀ ਉਹ ਪਹੁੰਚ ਚੁੱਕੀ ਆ। ਹੁਣ ਤੱਕ ਪਤਾ ਨਹੀਂ ਕਿੰਨੇ ਲੱਖ ਕਰੋੜ ਅਡਾਨੀ ਦੀਆਂ ਕੰਪਨੀਆਂ ਉਹ ਨੁਕਸਾਨ ਜਿਹੜੀਆਂ ਉਹ ਚੱਲ ਚੁੱਕੀਆਂ ਨੇ। ਹਾਲਾਤ ਕੋਈ ਬਹੁਤੇ ਜਿਹੜੇ ਉਹ ਚੰਗੇ ਨਹੀਂ ਆ। ਸੁਪਰੀਮ ਕੋਰਟ ਦੇ ਵਿੱਚ ਕਈ ਜਣੇ ਗਏ ਸੀਗੇ ਵੀ ਇਸ ਦੀ ਕਵਰੇਜ ਦੇ ਉੱਤੇ ਮੀਡੀਆ ਦੇ ਵਿੱਚ ਰੋਕ ਜਿਹੜੀ ਉਹ ਲੱਗਣੀ ਚਾਹੀਦੀ ਆ। ਪਰ ਮੈਂ ਨਾ ਵੀ ਇਸ ਵਾਰ ਸੁਪਰੀਮ ਕੋਰਟ ਵਾਲੇ ਫੇਰ ਠੀਕ ਰਹਿ ਗਏ ਵੀ ਉਹਨਾਂ ਨੇ ਇਹ ਰੋਕ ਲਾਉਣ ਤੋਂ ਨਾ ਕਰ ਦਿੱਤਾ। ਉਹ ਜਿਹੜੀ ਦਿੱਤੀ ਸੀਗੀ ਯਾਚਿਕਾ ਜਿਹਨੂੰ ਕਹਿੰਦੇ ਆ, ਉਸ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਹੈ। ਉਸ ਤੇ ਸੁਣਵਾਈ ਉਹਨਾਂ ਨੇ ਨਹੀਂ ਲਈ